ਚੰਗੀ ਓਪਰਚੁਨਿਟੀ ਦੇ ਦਿੱਤੀ ਹੈ ਇਨਸਾਨ ਵਾਸਤੇ ਕਿ ਅਸੀਂ ਦੁਨੀਆ ਦੇ ਕਿਸੇ ਵੀ ਨੁੱਕਰ, ਕਿਸੇ ਵੀ ਕੋਨੇ ਦੇ ਵਿੱਚ ਬਹਿ ਕੇ ਨਾ ਤੇ ਹੋਵੇ ਕਿ ਬਹੁਤ ਸਾਰੇ ਲੋਕਾਂ ਦਾ ਮਸਲਾ ਹੋਵੇ, ਉਹਨਾਂ ਸਾਰਿਆਂ ਨੂੰ ਇਕੱਠਾ ਕਰਨਾ, ਇਕੱਠਾ ਬਹਿ ਕੇ ਗੱਲ ਕਰਨਾ ਬੜਾ ਔਖਾ ਹੋ ਜਾਂਦਾ। ਉਹਦਾ ਜਿਹੜਾ ਨਾ ਇੱਕ ਬੰਦਾ ਉਹ ਆਪਣੇ ਕਿਸੇ ਸੋਸ਼ਲ ਮੀਡੀਆ ਚੈਨਲ ਤੋਂ ਲਾਈਵ ਆ ਜਾਵੇ ਤੇ ਆਪਣੇ ਵਰਗੇ, ਆਪਣੀ ਸੋਚ ਰੱਖਣ ਵਾਲੇ ਜਾਂ ਜਿਨ੍ਹਾਂ ਦਾ ਮਕਸਦ ਇੱਕ ਹੋਵੇ, ਉਹਨਾਂ ਨਾਲ ਜਿਹੜਾ ਨਾ ਉਹ ਗੱਲਬਾਤ ਕਰ ਸਕੇ। ਅੱਜ ਦਾ ਵੀ ਸਾਡਾ ਮਕਸਦ ਇਹ ਵੇ ਤੇ ਇਹਦੇ ਨਾਲ ਤੁਹਾਨੂੰ ਮੈਂ ਇਹ ਦੱਸਦਾ ਚੱਲਾਂ ਕਿ ਅਸੀਂ ਅੱਜ ਤੋਂ ਹੁਣ ਪ੍ਰੋਪਰ ਕੋਸ਼ਿਸ਼ ਕਰਾਂਗੇ ਕਿ ਹਫ਼ਤੇ ਦੇ 5 ਦਿਨ ਅਸੀਂ ਤੁਹਾਡੇ ਨਾਲ ਲਾਈਵ ਆਈਏ, ਤਾਂ ਕਿ ਜਿਹੜੇ ਅਸੀਂ ਕੰਮ ਕਰ ਰਹੇ ਹਾਂ, ਇੱਕ ਸਫ਼ਰਨੋਸ਼ ਪੰਜਾਬੀ ਵਾਲੇ, ਜਿਹੜਾ ਪੰਜਾਬੀ ਬਾਰੇ, ਪੰਜਾਬੀ ਮਾਂ ਬੋਲੀ ਬਾਰੇ ਜਾਂ ਪੰਜਾਬੀ ਸਕਾਫਤ ਦਾ ਜਿਹੜਾ ਇਹਨਾਂ ਬੇੜਾ ਚੁੱਕਿਆ ਹੋਇਆ ਹੈ, ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈ। ਇਹਦਾ ਨਫਾ ਵੀ ਇੱਕ ਬੰਦੇ ਦਾ ਨਹੀਂ ਹੈ, ਇਹਦਾ ਨੁਕਸਾਨ ਵੀ ਇੱਕ ਬੰਦੇ ਦਾ ਨਹੀਂ ਹੈ, ਕਿਉਂਕਿ ਇੱਕ ਇਜਤਮਾਹੀ ਕੰਮ ਹੈ ਤੇ ਉਹਦੇ ਵਾਸਤੇ ਇਜਤਮਾ ਨੂੰ ਜਾਂ ਬਹੁਤ ਸਾਰੇ ਲੋਕਾਂ ਨੂੰ ਇਕੱਠਾ ਹੋਣਾ ਪੈਣਾ ਹੈ ਤੇ ਫਿਰ ਇਹ ਕੰਮ ਹੋਣਾ ਹੈ। ਇਹ ਤੁਹਾਨੂੰ ਇੱਕ ਮਿਸਾਲ ਦੇਣਾ ਵਾਂ ਕਿ ਜੇ ਇੱਕ ਬੰਦਾ ਇੱਕ ਰੁੱਖ ਲਾਉਂਦਾ ਹੈ ਨਾ, ਤੇ ਉਹ ਸਿਰਫ ਉਹਦਾ ਫਾਇਦਾ ਉਹਨੂੰ ਨਹੀਂ ਹੁੰਦਾ ਹੈ, ਉਹਦਾ ਫਾਇਦਾ ਬਹੁਤ ਸਾਰੀਆਂ ਮਖਲੂਕਾਂ ਨੂੰ ਹੁੰਦਾ ਹੈ, ਚਿੜੀਆਂ, ਚਰਿੰਦ, ਪਰਿੰਦ ਤੇ ਈਵਨ ਦੋ ਕੀੜੇ ਮਕੌੜੇ। ਉਸ ਤੋਂ ਬਾਅਦ ਉਹਦਾ ਨਹੀਂ ਸਹੀ ਆ ਰਿਹਾ, ਅੱਛਾ, ਉਸ ਤੋਂ ਬਾਅਦ ਕੀੜੇ ਮਕੌੜੇ ਤੇ ਹਸ਼ਰਾਤ, ਫਿਰ ਉਹਦੀ ਜਿਹੜੀ ਹਵਾ ਹੈ, ਜਿਹਨੇ ਪਿਓਰਿਟੀ ਜਿਹੜੀ ਉਹ ਪੈਦਾ ਕਰਨੀ ਹੈ, ਉਹਦਾ ਵੀ ਸਾਰਾ ਜਿਹੜਾ ਨਾ ਫਾਇਦਾ ਉਹ ਬਹੁਤ ਸਾਰੇ ਲੋਕ ਐਨ ਜੀ। ਜਦੋਂ ਕੋਈ ਬੰਦਾ ਮੁਆਸ਼ਰੇ ਦੀ ਭਲਾਈ ਵਾਸਤੇ, ਮੁਆਸ਼ਰੇ ਦੇ ਨਿਖਾਰ ਵਾਸਤੇ ਜਾਂ ਆਪਣੀ ਸਕਾਫਤ ਵਾਸਤੇ ਕੰਮ ਕਰਦਾ ਹੈ ਨਾ, ਤੇ ਉਹਦਾ ਜੇ ਮੈਨੂੰ ਇਕੱਲੇ ਨੂੰ ਦਾ ਨੁਕਸਾਨ ਨਹੀਂ ਨਾ ਹੋ ਰਿਹਾ, ਉਹਦਾ ਫਾਇਦਾ ਵੀ ਸਾਨੂੰ ਇਕੱਲਿਆਂ ਨੂੰ ਨਹੀਂ ਹੋਣਾ ਹੈ, ਉਹਦੇ ਵਾਸਤੇ ਸਾਨੂੰ ਇਕੱਠਿਆਂ ਹੋਣਾ ਪੈਣਾ। ਅੱਜ ਮੈਂ ਕਿਸੇ ਖਾਸ ਟੌਪਿਕ 'ਤੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਨਹੀਂ ਬੈਠਾ ਹੈ, ਅੱਜ ਮੈਂ ਸਿਰਫ ਇਸ ਵਾਸਤੇ ਬੈਠਾ ਹਾਂ ਕਿ ਜਿੰਨੇ ਵੀ ਵੀਰ ਭਰਾ ਮੇਰੇ ਨਾਲ ਜੁੜਨਗੇ ਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਅੱਗੋਂ ਤੋਂ ਕਿਸ ਟਾਈਮ ਕਿੰਨੇ ਵਜੇ ਅਸੀਂ ਲਾਈਵ ਹੋਣਾ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਬੰਦਾ ਇਕੱਲਾ ਕਰ ਨਹੀਂ ਸਕਦਾ ਹੈ। ਇੱਕ ਤੁਹਾਡੀ ਸਿਰਫ ਇੱਕ ਕਮੈਂਟ ਕਰਕੇ ਗਾਈਡਨੈਸ ਹੀ ਦੇ ਦੇਣਾ ਜਿਹੜਾ ਨਾ, ਉਹ ਸਾਡੇ ਲਈ ਬਹੁਤ ਵੱਡਾ ਫਾਇਦਾਮੰਦ ਸਾਬਤ ਹੁੰਦਾ ਹੈ ਕਿ ਤੁਸੀਂ ਆਪਣਾ ਪਿਆਰ ਦਿਖਾਓ, ਆਪਣਾ ਇੱਕ ਕਮੈਂਟ ਕਰੋ, ਆਪਣਾ ਫੀਡਬੈਕ ਜਿਹੜਾ ਉਹਦੇ ਵਾਸਤੇ ਛੱਡੋ ਜਾਂ ਸਾਨੂੰ ਉਹਦੇ ਲਈ ਗਾਈਡ ਕਰੋ। ਅੱਜ ਸਿਰਫ ਬਹਿ ਕੇ ਅਸੀਂ ਕਰਦੇ ਕੀ ਪਏ ਹਾਂ, ਪਿੱਛੇ ਅਸਾਂ ਕੀ ਕੀਤਾ ਤੇ ਅੱਗੋਂ ਅਸੀਂ ਕੀ ਕੁਛ ਕਰਨ ਜਾ ਰਹੇ ਹਾਂ, ਠੀਕ ਹੈ। ਆਂਦੇ ਨੇ ਕਿ ਆਪਣੇ ਆਉਣ ਵਾਲੇ ਜਿਹੜੇ ਨਾ ਮਕਸਦ ਉਹ ਦੱਸਣੇ ਨਹੀਂ ਚਾਹੀਦੇ ਹੈ, ਲੇਕਿਨ ਉਹਨਾਂ ਲੋਕਾਂ ਦੇ ਵਿੱਚ ਬਹਿ ਕੇ ਜਿਹੜੇ ਲੋਕਾਂ ਦਾ ਮਕਸਦ ਇੱਕ ਹੋਵੇ, ਉਹਨਾਂ ਦਾ ਸੋਚ ਇੱਕ ਹੋਵੇ, ਉਹਨਾਂ ਦਾ ਨਜ਼ਰੀਆ ਇੱਕ ਹੋਵੇ ਨਾ, ਉਹਨਾਂ ਨਾਲ ਬਹਿ ਕੇ ਡਿਸਕਸ਼ਨ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਕਿ ਉਹਦੇ ਜਿਹੜੇ ਬੈਡ ਇੰਪੈਕਟ ਨੇ, ਉਹਦੀਆਂ ਜਿਹੜੀਆਂ ਬੁਰਾਈਆਂ ਨੇ, ਉਹ ਤੁਹਾਡੇ ਤੋਂ ਥੋੜ੍ਹਾ ਪਿੱਛੇ ਹੋਣ ਤੇ ਤੁਸੀਂ ਚੰਗੇ ਤਰੀਕੇ ਨਾਲ ਕੰਮ ਕਰ ਸਕੋ। ਤੇ ਜਦੋਂ ਬੰਦਾ ਸੋਸ਼ਲ ਮੀਡੀਆ 'ਤੇ ਆ ਜਾਂਦਾ ਤੇ ਉਹਨੂੰ ਵੇਖਣ ਵਾਲੇ ਹੀ ਉਹਦੀ ਜਿਹੜੇ ਨਾ ਫੈਮਿਲੀ ਹੁੰਦੇ ਨੇ, ਤੇ ਐਜ਼ ਆ ਫੈਮਿਲੀ ਹੁਣ ਅੱਜ ਤੋਂ ਇਹ ਮੈਂ ਗੱਲ ਕਰ ਰਿਹਾ ਵਾਂ ਕਿ ਅੱਜ ਤੋਂ ਅਸੀਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਕਿ ਅਸੀਂ ਹਫ਼ਤੇ ਦੇ ਵਿੱਚ 5 ਦਿਨ ਲਾਈਵ ਬੈਠਾ ਕਰਾਂਗੇ। ਉਹਦੇ ਵਿੱਚ ਉਹਦਾ ਸਾਨੂੰ ਮਕਸਦ ਜਿਹੜਾ ਫਾਇਦਾ ਸਾਨੂੰ ਇਹ ਹੋਏਗਾ ਕਿ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਪੰਜਾਬੀ ਸਾਨੂੰ ਇੰਝ ਹੀ ਵੇਖ ਸਕਣਗੇ ਵੀ ਜਿਵੇਂ ਮੇਰੇ ਨਾਲ ਬੈਠੇ ਹੋਏ ਨੇ, ਤੇ ਫਿਰ ਉਹਨਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਅਸੀਂ ਡਿਸਕਸ ਜਿਹੜੀਆਂ ਨੇ ਉਹ ਕਰ ਸਕਾਂਗੇ। ਹੁਣ ਜੇ ਅਸੀਂ ਸ਼ੁਰੂ ਤੋਂ ਗੱਲ ਕਰੀਏ ਨਾ, ਤੇ ਅਸੀਂ ਕਾਫੀ ਅਰਸੇ ਤੋਂ ਪੰਜਾਬੀ ਮਾਂ ਬੋਲੀ ਵਾਸਤੇ, ਪੰਜਾਬੀ ਕਲਚਰ ਦੀ ਪ੍ਰਮੋਸ਼ਨ ਵਾਸਤੇ ਜਾਂ ਪੰਜਾਬੀ ਜ਼ੁਬਾਨ ਦੇ ਬਹਾਲੀ ਵਾਸਤੇ ਜਿਹੜਾ ਉਹ ਕੰਮ ਕਰ ਰਹੇ ਹਾਂ। ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ, ਤੇ ਹਰ ਦੂਸਰਾ ਬੰਦਾ ਸਾਨੂੰ ਇਹ ਕਹਿੰਦਾ ਸੀ ਕਿ ਤੁਸੀਂ ਪਾਗਲ ਹੋ, ਦੁਨੀਆ ਅੱਗੇ ਨੂੰ ਟੁਰਦੀ ਹੈ ਤੇ ਤੁਸੀਂ ਪਿੱਛੇ ਨੂੰ ਜਾ ਰਹੇ ਹੋ। ਕਿਵੇਂ? ਉਹਦਾ ਸਭ ਤੋਂ ਵੱਡੀ ਗੱਲ ਇਹ ਵੇ ਕਿ ਤਕਰੀਬਨ 200-300 ਸਾਲਾਂ ਤੋਂ ਅਸੀਂ ਪੰਜਾਬੀ ਨੂੰ ਆਪਣੇ ਘਰੋਂ ਕੱਢਿਆ ਹੋਇਆ। ਹੁਣ ਕਿਸੇ ਬਾਰੇ ਜਿਹੜੀਆਂ ਪਿਛਲੀਆਂ ਨਸਲਾਂ ਗੁਜ਼ਰ ਗਈਆਂ ਨੇ ਜਾਂ ਜਿਹੜੇ ਸਾਡੇ ਵਡੇਰੇ ਨੇ, ਉਹਨਾਂ ਬਾਰੇ ਸਿਰਫ ਬਹਿ ਕੇ ਇਹ ਕਹੀ ਜਾਣਾ ਕਿ ਉਹਨਾਂ ਇਹ ਕੰਮ ਕੀਤਾ, ਉਹਨਾਂ ਇਹ ਕੰਮ ਕੀਤਾ, ਤਾਂ ਇਹ ਸਾਡੇ ਤੱਕ ਇਸ ਤਰ੍ਹਾਂ ਪਹੁੰਚਿਆ, ਇਸ ਤਰ੍ਹਾਂ ਕਿਸੇ ਮਸਲੇ ਦਾ ਹੱਲ ਨਹੀਂ ਹੋਣਾ ਹੈ। ਕਿਸੇ ਨਾ ਕਿਸੇ ਬੰਦੇ ਨੇ ਬਹਿ ਕੇ ਕੋਈ ਗੱਲ ਕਰਨੀ ਹੈ, ਅਮਲ ਤਿਆਰ ਕਰਨਾ ਹੈ, ਫਿਰ ਇਹਦਾ ਹੱਲ ਨਿਕਲਣਾ ਸ਼ੁਰੂ ਹੋਣਾ ਨਾ। ਫਿਰ ਸਾਨੂੰ ਸਾਰਿਆਂ ਨੂੰ ਹੀ ਪਤਾ ਏ ਕਿ ਇਹਦੇ ਜਿਹੜੇ ਬੈਡ ਇੰਪੈਕਟ ਨੇ, ਇਹਦੇ ਜਿਹੜੇ ਬੁਰੇ ਤਾਸੁਰਾਤ ਨੇ, ਉਹ ਸਾਡੇ ਸਾਰਿਆਂ ਉੱਤੇ ਪੈ ਰਹੇ ਨੇ। ਤੇ ਜੇ ਹੁਣ ਅੱਜ ਦੀ ਇਸ ਨਸਲ ਨੇ
ਕੋਈ ਕੰਮ ਨਾ ਕੀਤਾ ਤੇ ਉਸ ਤੋਂ ਬਾਅਦ ਪੰਜਾਬੀਅਤ ਦਾ, ਪੰਜਾਬੀ ਮਾਂ ਬੋਲੀ ਦਾ ਜਿਹੜਾ ਨਾ ਉਹ ਇੰਪੈਕਟ ਖਤਮ ਹੋ ਜਾਣਾ। ਹੁਣ ਵੀ ਆਲਮੋਸਟ ਖਤਮ ਹੀ ਹੋਇਆ ਪਿਆ ਏ। ਕੋਈ ਵੀ ਸਪੈਸ਼ਲੀ ਤੌਰ 'ਤੇ ਲਹਿੰਦੇ ਪੰਜਾਬ ਦੇ ਵਿੱਚ ਚੰਦ ਘਰ ਐਸੇ ਹੁਣ ਨੇ ਕਿ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਪੰਜਾਬੀ ਬੋਲਣ। ਚੜ੍ਹਦੇ ਪੰਜਾਬ ਦੇ ਵਿੱਚ ਨਹੀਂ, ਲੇਕਿਨ ਚੜ੍ਹਦੇ ਪੰਜਾਬ ਦੇ ਉਹ ਲੋਕ ਜਿਹੜੇ ਮੁਲਕੋਂ ਬਾਹਰ ਰਹਿੰਦੇ ਨੇ, ਉਹ ਇਹ ਜ਼ਰੂਰ ਕਰਦੇ ਨੇ ਕਿ ਕਮ ਅਜ਼ ਕਮ ਪੰਜਾਬੀ ਘਰ ਤੱਕ ਤੇ ਹੋਵੇ, ਲੇਕਿਨ ਲਹਿੰਦੇ ਪੰਜਾਬ ਵਾਲੇ ਤੇ ਇਹ ਵੀ ਨਹੀਂ ਕਰਦੇ ਹੈ। ਇਹਦਾ ਮਤਲਬ ਇਹ ਵੇ ਕਿ ਅੱਗੋਂ ਆਉਣ ਵਾਲੀ ਜਿਹੜੀ ਨਸਲ ਹੋਣੀ ਹੈ ਨਾ, ਉਸ ਨਸਲ ਨੂੰ ਨਾ ਆਪਣੀ ਸਕਾਫਤ ਦਾ ਪਤਾ ਹੋਣਾ ਹੈ, ਨਾ ਆਪਣੀਆਂ ਜੜ੍ਹਾਂ ਦਾ ਪਤਾ ਹੋਣਾ ਹੈ, ਨਾ ਹੀ ਉਹਨੂੰ ਆਪਣੀ ਮਾਂ ਬੋਲੀ ਦਾ ਪਤਾ ਹੋਣਾ ਹੈ। ਅੱਛਾ, ਅਸੀਂ ਕੁਛ ਅਰਸੇ ਤੋਂ ਇਹਦੀ ਬਹਾਲੀ ਵਾਸਤੇ ਕੰਮ ਕਰ ਰਹੇ ਹਾਂ। ਉਹਦੇ 'ਚ ਸਭ ਤੋਂ ਜਿਹੜਾ ਪਹਿਲਾ ਕੰਮ ਸੀ ਨਾ ਸਾਡਾ, ਇਹ ਸੀ ਕਿ ਸਾਨੂੰ ਆਪਣੇ ਜਿਹੜੇ ਨਾ ਕੰਮ ਕਾਰ ਛੱਡ ਕੇ ਤੇ ਸਾਨੂੰ ਸੋਸ਼ਲ ਮੀਡੀਆ 'ਤੇ ਆਉਣਾ ਚਾਹੀਦਾ ਸੀ, ਕਿਉਂਕਿ ਜਿਵੇਂ ਜਿਵੇਂ ਦੌਰ ਬਦਲਦਾ ਉਵੇਂ ਦੌਰ ਦੇ ਹਾਲਾਤ ਬਦਲਦੇ ਨੇ, ਦੌਰ ਦੇ ਤਕਾਜ਼ੇ ਵੀ ਉਵੇਂ ਬਦਲਦੇ ਰਹਿੰਦੇ ਨੇ। ਜਿਵੇਂ ਪਹਿਲੇ ਦੌਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕੀ ਬਹਿੰਦੇ ਹੁੰਦੇ ਸਨ, ਇੱਕ ਕਹਿ ਲਓ ਕਿ ਕੱਪ ਹੁੰਦਾ ਸੀ ਜਾਂ ਇੱਕ ਜਗ੍ਹਾ ਐਸੀ ਹੁੰਦੀ ਸੀ, ਇੱਕ ਦਰਖਤ ਐਸਾ ਹੁੰਦਾ ਸੀ ਜਿਹਦੇ ਥੱਲੇ ਵਡੇਰੇ ਬਹਿੰਦੇ ਸਨ ਤੇ ਉਹ ਆਪਸ 'ਚ ਗੱਲਾਂ ਕੱਢਦੇ ਸਨ, ਲਾਏ ਅੰਬਲ ਤਿਆਰ ਕਰਦੇ ਸਨ। ਫਿਰ ਆਹਿਸਤਾ ਆਹਿਸਤਾ ਉਹ ਦੌਰ ਬਦਲ ਗਿਆ, ਦੌਰ ਆਇਆ ਬੈਠਕਾਂ ਵੱਲ, ਡੇਰਿਆਂ ਵੱਲ। ਹੁਣ ਡੇਰਿਆਂ ਤੋਂ ਵੀ ਦੌਰ ਬਦਲ ਗਿਆ, ਸੁੰਨੇ ਪਏ ਨੇ ਡੇਰੇ, ਬਹੁਤ ਘੱਟ, ਕੋਈ ਨਜ਼ਰ 'ਚ ਮੇਰੀ ਤੇ ਕੋਈ ਐਸਾ ਡੇਰਾ ਨਹੀਂ ਹੁੰਦਾ ਹੈ ਜਿਹੜਾ ਵੀ ਹਰ ਟਾਈਮ ਜਿਹੜਾ ਨਾ ਉਹ ਭਖਿਆ ਰਹਿੰਦਾ ਹੁੰਦਾ। ਠੀਕ ਹੈ, ਸੁੰਨੇ ਪਏ ਨੇ ਡੇਰੇ, ਨਾ ਹੀ ਉਹਨਾਂ ਡੇਰਿਆਂ 'ਤੇ ਬਹਿ ਕੇ ਤੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਕੋਈ ਸਿਆਸੀ ਡੇਰੇ ਹੋਣ ਜਾਂ ਕੋਈ ਇਨਫਰਾਦੀ ਤੌਰ 'ਤੇ ਕੋਈ ਬੰਦਾ ਜਿਹੜਾ ਨਾ ਕੋਈ ਆਪਣਾ ਡੇਰਾ ਚਲਾ ਰਿਹਾ ਹੋਵੇ, ਉਹ ਆਪਣੇ ਬਿਜ਼ਨਸ ਨੂੰ ਲੈ ਕੇ ਜਾਂ ਜਿਹੜਾ ਨਾ ਉਹ ਆਪਣੇ ਸੋਸ਼ਲ ਸਰਕਲ ਨੂੰ ਲੈ ਕੇ, ਤੇ ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਇਜਤਮਾਹੀ ਜਿਹੜਾ ਨਾ ਮੇਰੇ ਹਿਸਾਬ ਦੇ ਨਾਲ ਸਪੈਸ਼ਲੀ ਤੌਰ 'ਤੇ ਜਿਹੜਾ ਲਹਿੰਦਾ ਪੰਜਾਬ ਹੈ ਉਹਦੇ 'ਚ ਉਹ ਮੁੱਕ ਗਿਆ ਹੋਇਆ। ਅਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਕੋਈ ਐਸਾ ਸਿਸਟਮ ਨਹੀਂ ਹੈ। ਜੋ ਉਹਨਾਂ ਦਾ ਕਲਚਰ ਅਸੀਂ ਫਿਲਮਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਰਾਹੀਂ ਵੇਖਦੇ ਹਾਂ ਨਾ, ਉਹ ਸਿਰਫ ਉਹਦੀ ਹੱਦ ਤੱਕ ਹੀ ਹੈ। ਹੁਣ ਜੇ ਇਹਨੂੰ ਅਸੀਂ ਸਹੀ ਕਰਨਾ ਨਾ, ਤੇ ਸਾਨੂੰ ਸਭ ਤੋਂ ਪਹਿਲਾਂ ਕਹਿੰਦੇ ਕਿਸੇ ਗਲਤੀ ਨੂੰ ਉਹਦਾ ਦਾਵਾ ਕਰਨਾ ਹੋਵੇ, ਤਾਂ ਸਭ ਤੋਂ ਪਹਿਲਾਂ ਇਹ ਲੱਭਣਾ ਪੈਂਦਾ ਹੈ ਕਿ ਇਹਦੀ ਗਲਤੀ ਹੈ ਕੀ ਸੀ। ਅਸੀਂ ਜੇ ਥੋੜ੍ਹਾ ਜਿਹਾ ਆਪਣੇ ਨਜ਼ਰੀਆਤ ਦਾ ਦਾਇਰਾ ਪਿੱਛੇ ਲੈ ਕੇ ਜਾਈਏ ਨਾ, 1820-30 ਦੇ ਵਿੱਚ ਜਦੋਂ ਪੰਜਾਬ ਜਿਹੜਾ ਸੀ ਇੱਕ ਬਜ਼ਾਤੇ ਖੁਦ ਇੱਕ ਹਕੂਮਤ ਹੁੰਦਾ ਸੀ, ਅਤੇ ਫਿਰ ਉਹਨੂੰ ਤੋੜਨਾ ਸ਼ੁਰੂ ਕੀਤਾ ਗਿਆ, ਅਤੇ ਅਸੀਂ ਉਦੋਂ ਬਹਿ ਕੇ ਸੋਚਣਾ ਕਿ ਉਦੋਂ ਕਿਹੜੇ ਕਿਹੜੇ ਅਨਾਸਰ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਪੰਜਾਬ ਜਿਹੜਾ ਨਾ ਉਹ ਬਿਖਰਿਆ। ਸਭ ਤੋਂ ਪਹਿਲੀ ਗੱਲ ਉਹਦੇ ਵਿੱਚ ਆਉਂਦੀ ਹੈ ਤਾਲੀਮ ਦੀ। ਉਸ ਟਾਈਮ ਦੇ ਵਿੱਚ ਪੰਜਾਬ ਦਾ ਲਿਟਰੇਸੀ ਰੇਟ, ਯਾਨੀ ਕਿ ਪੜ੍ਹੇ ਲਿਖੇ ਲੋਕ ਜਿਹੜੇ ਸਨ, ਘੱਟ ਤੋਂ ਘੱਟ 98% ਹੁੰਦੇ ਸਨ। ਹਰ ਬੰਦਾ ਪੜ੍ਹਿਆ ਲਿਖਿਆ ਹੁੰਦਾ ਸੀ। ਠੀਕ ਹੈ, ਫਿਰ ਅੰਗਰੇਜ਼ ਸਰਕਾਰ ਨੇ ਤਲਵਾਰ ਤੋਂ ਮਹਿੰਗਾ ਕਾਇਦਾ ਖਰੀਦਿਆ। ਇਹਦਾ ਮਤਲਬ ਇਹ ਹੋਇਆ ਕਿ ਹੁਣ ਅਸੀਂ ਉਹਦੇ ਮੁਤਾਬਿਕ ਕੰਮ ਕਰਨਾ ਹੈ ਨਾ, ਤੇ ਅਸੀਂ ਕਾਇਦੇ ਦੀ ਹਸੀਅਤ, ਪੰਜਾਬੀ ਲਿਖਣ ਪੜ੍ਹਨ ਦੀ ਹਸੀਅਤ, ਜਾਂ ਪੰਜਾਬੀ ਜਿਹੜੇ ਬੰਦੇ ਬੋਲਦੇ ਨੇ ਉਹਨਾਂ ਦੀ ਹਸੀਅਤ ਤਲਵਾਰ ਰੱਖਣੀ। ਫਿਰ ਜਾ ਕੇ ਜਿਹੜਾ ਨਾ ਅਸੀਂ ਪੰਜਾਬੀ ਜ਼ੁਬਾਨ ਨੂੰ ਦੁਬਾਰਾ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਉਹਦੇ ਵਿੱਚ ਸਫਰਨੋਸ਼ ਪੰਜਾਬੀ ਜਿਹੜੇ ਨੇ, ਅਸੀਂ ਇਹ ਕੰਮ ਜਿਹੜਾ ਨਾ ਉਹ ਕਰ ਰਹੇ ਹਾਂ ਕਿ ਜ਼ੁਹੇਬ ਭਾਈ ਨੇ ਕਾਇਦਾ ਮੁਰਤਬ ਦੇ ਦਿੱਤਾ ਹੋਇਆ। ਪਹਿਲੇ ਜਿਵੇਂ ਕਿ ਤੁਸੀਂ ਵੀਡੀਓ ਦੇਖੀ ਹੋਣੀ ਹੈ ਕਿ ਅਸੀਂ ਉਰਦੂ ਬਾਜ਼ਾਰ ਤੱਕ, ਲਾਹੌਰ ਸਾਰਾ ਜਗ੍ਹਾ ਅਸੀਂ ਫਿਰੀਆਂ ਨੇ, ਲੇਕਿਨ ਸਾਨੂੰ ਕੋਈ ਐਸਾ ਕਾਇਦਾ ਨਹੀਂ ਸੀ ਮਿਲ ਰਿਹਾ ਹੈ ਕਿ ਜਿਹੜਾ ਅਸੀਂ ਛੋਟੇ ਬੱਚਿਆਂ ਤੱਕ ਦੇ ਸਕੀਏ, ਕਿਉਂਕਿ ਛੋਟੇ ਬੱਚਿਆਂ ਨੂੰ ਸ਼ੁਰੂ ਕਰਾਂਗੇ ਤੇ ਫਿਰ ਹੀ ਵੱਡਿਆਂ ਤੱਕ ਕਿਤੇ ਜਾਵਾਂਗੇ। ਇਨਫਰਾਦੀ ਤੌਰ 'ਤੇ ਲੋਕ ਇਸ ਤਰ੍ਹਾਂ ਕਰਦੇ ਹਨ ਕਿ ਪੰਜਾਬੀ ਦੀ ਕਿਤਾਬ ਲੈਣ ਦੀ, ਉਹ ਛਾਪਤੀ, ਅਤੇ ਉਹਨੂੰ ਵੀ ਮੇਰੇ ਹਿਸਾਬ ਦੇ ਨਾਲ ਮਾਰਕੀਟ 'ਚ ਲੋਕ ਖਰੀਦਦੇ ਨਹੀਂ ਹੈ, ਉਹ ਆਪ ਹੀ ਵੰਡ ਵੁੰਡ ਲੈਂਦੇ ਨੇ। ਜਿਹੜਾ ਆਪਸ 'ਚ ਤਬਕਾ ਹੁੰਦਾ ਹੈ ਨਾ, ਮਿਸਾਲ ਜੇ ਉਹ ਸ਼ਾਇਰੀ ਦੀ ਕਿਤਾਬ ਹੈ ਤੇ ਉਹ 15-20 ਸ਼ਾਇਰ ਸੁਣਨ ਵਾਲੇ ਜਾਂ ਸੁਣਾਉਣ ਵਾਲੇ, ਉਹਨਾਂ ਹੀ ਆਪਸ 'ਚ ਵੰਡ ਵੁੰਡ ਲੈਣੀ ਹੈ। ਅਤੇ ਜੇ ਕੋਈ ਪੜ੍ਹਨ ਵਾਲਾ ਤਬਕਾ ਹੈ ਤਾਂ ਉਹਨੇ ਵੀ ਇੰਝ ਹੀ ਕਰ ਲੈਣਾ, ਕਿ ਉਹਦੀਆਂ 200-400 ਜਿਲਦਾਂ ਜੇ ਕਰਾਈਆਂ ਨਾ, ਤੇ ਉਹਨਾਂ ਵੰਡਣੀਆਂ ਹੀ ਨੇ। ਇਹ ਨਹੀਂ ਹੋਣਾ ਕਿ ਜਿਵੇਂ ਕਿਤਾਬ ਮਾਰਕੀਟ 'ਚ ਆਈ ਤੇ ਉਵੇਂ ਉਹ ਵਿਕਣਾ ਸ਼ੁਰੂ ਹੋ ਗਈ। ਉਹਦੀ ਮੇਨ ਵਜ੍ਹਾ ਇਹ ਵੇ ਕਿ ਪੰਜਾਬੀ ਅਸੀਂ ਪੜ੍ਹਾਉਂਦੇ ਹੀ ਨਹੀਂ ਹੈ। ਕੋਈ ਵੀ ਵਾਲਦੈਨ ਇਹ ਚਾਹੁੰਦੇ ਹੀ ਨਹੀਂ ਹੈ ਕਿ ਉਹਨਾਂ ਦੇ ਬੱਚੇ ਪੰਜਾਬੀ 'ਚ ਆ ਕੇ ਘਰ ਗੱਲ ਕਰਨ, ਅਤੇ ਉਹ ਕਿਉਂਕਿ ਅਸੀਂ ਆਪ ਬਜ਼ਾਤੇ ਖੁਦ ਇਹ ਸਮਝਦੇ ਹਾਂ ਕਿ ਜੇ ਮੇਰੇ ਹਮਸਾਏ ਦਾ ਬੱਚਾ ਉਰਦੂ ਜਾਂ ਇੰਗਲਿਸ਼ 'ਚ ਗੱਲ ਕਰਦਾ ਪਿਆ ਨਾ, ਤੇ ਉਹ ਬਹੁਤ ਐਜੂਕੇਟਿਡ ਹੈ, ਸੁਲਝਿਆ ਹੋਇਆ ਬੱਚਾ, ਅਤੇ ਜੇ ਮੇਰਾ ਬਾਲ ਪੰਜਾਬੀ 'ਚ ਗੱਲ ਕਰਦਾ ਪਿਆ ਤੇ ਇਹ ਜਾਹਲ ਹੈ। ਇਹ ਗੱਲ ਨੂੰ ਖ਼ਤਮ ਕਰਨ ਵਾਸਤੇ ਅਸੀਂ ਇਹ ਜਿਹੜਾ ਨਾ ਇਹ ਕੰਮ ਸ਼ੁਰੂ ਕੀਤਾ ਹੈ। ਜ਼ੁਹੇਬ ਭਾਈ ਨੇ ਕਾਇਦਾ ਮੁਰਤਬ ਕਰ ਲਿਆ ਹੋਇਆ, ਇਨਸ਼ਾਅੱਲਾ ਥੋੜ੍ਹੇ ਦਿਨਾਂ ਦੇ ਵਿੱਚ ਆ ਜਾਏਗਾ।
ਤੇ ਉਹਨੂੰ ਸਾਡੀ ਸਲਾਹ ਇਹ ਵੀ ਕਿ ਅਸੀਂ ਉਹਨੂੰ ਸਕੂਲਾਂ ਦੇ ਵਿੱਚ ਲੈ ਕੇ ਜਾਈਏ। ਤੇ ਮੇਰੇ ਵੇਖਣ ਵਾਲੇ ਜਿੰਨੇ ਵੀ ਵੀਰ ਭਰਾ ਨੇ, ਜੇ ਤੁਸੀਂ ਸਮਝਦੇ ਹੋ ਕਿ ਇਹ ਇੱਕ ਅੱਛਾ ਕੰਮ ਹੈ ਜਾਂ ਇਹਨੂੰ ਬੈਟਰ ਤਰੀਕੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ, ਤੇ ਉਹ ਤੁਸੀਂ ਆਪਣੀ ਰਾਏ ਜਿਹੜੀ ਨਾ ਉਹ ਕਮੈਂਟਸ ਦੇ ਵਿੱਚ ਜਿਹੜੀ ਨਾ ਉਹ ਜ਼ਰੂਰ ਦੇਣੀ ਹੈ। ਦੂਸਰਾ, ਪੰਜਾਬੀ ਮਾਂ ਬੋਲੀ ਤੋਂ ਬਾਅਦ ਦੂਸਰਾ ਅਹਿਮ ਕਦਮ ਆਂਦਾ ਏ ਕਿਸਾਨ ਨੂੰ ਬਚਾਉਣਾ। ਜਿਵੇਂ ਕਿ ਤੁਸੀਂ ਪਹਿਲੇ ਵੀਡੀਓਜ਼ ਦੇਖੀਆਂ ਹੋਣੀਆਂ ਨੇ ਕਿ ਕਿਸਾਨ ਨੂੰ ਬਚਾਉਣ ਵਾਸਤੇ ਜਾਂ ਕਿਸਾਨੀ ਬਾਰੇ ਗੱਲ ਕਰਨ ਵਾਸਤੇ ਅਸੀਂ ਪਿੱਛੇ ਚਾਚਾ ਜੀ ਸ਼ਾਨਲਾਹੀ ਵਿਰਕ ਸਾਹਿਬ ਕੋਲ ਵੀ ਗਏ ਸਾਂ। ਹੁਣ ਅਸੀਂ ਇਹ ਚਾਹ ਰਹੇ ਹਾਂ ਕਿ ਅਸੀਂ ਹਰ ਘਰ ਦਾ ਬੂਹਾ ਖੜਕਾ ਕੇ ਡੋਰ ਬਾਏ ਡੋਰ, ਦਰਵਾਜ਼ੇ ਤੋਂ ਦਰਵਾਜ਼ੇ ਕਿਸਾਨ ਨੂੰ ਜਾ ਕੇ ਮਿਲਿਆ ਜਾ ਸਕੇ। ਉਹਦਾ ਮਕਸਦ ਇਹ ਨਹੀਂ ਹੋਏਗਾ ਕਿ ਅਸੀਂ ਉਹਨਾਂ ਨੂੰ ਤਰਕੀਬ ਦਿਆਂਗੇ, ਤੁਸੀਂ ਫਲਾਣੀਆਂ ਫਸਲਾਂ ਲਾਓ, ਤੁਸੀਂ ਇੰਝ ਕਰੋ, ਤੁਸੀਂ ਉਹ ਕਰੋ। ਉਹਦਾ ਸਿਰਫ ਮਕਸਦ ਇਹ ਹੋਏਗਾ ਕਿ ਜੇ ਮੈਨੂੰ ਕਿਸਾਨ ਨੂੰ ਕੋਈ ਮਸਲਾ ਏ ਤੇ ਉਹਦੇ ਵਾਸਤੇ ਕੋਈ ਇੱਕ ਐਸਾ ਅਦਾਰਾ, ਕੋਈ ਐਸੀ ਯੂਨੀਅਨ, ਕੋਈ ਐਸੀ ਚੀਜ਼ ਜਿਹੜੀ ਨਾ ਉਹ ਬਣਾਈ ਜਾ ਸਕੇ ਕਿ ਉਹ ਉਹਦੀ ਆਵਾਜ਼ ਇੰਨੀ ਜਿਹੜੀ ਨਾ ਗੂੰਜਦਾਰ ਹੋਵੇ ਕਿ ਉਹਦਾ ਉਹ ਮਸਲਾ ਹੱਲ ਹੋ ਸਕੇ। ਸਿਰਫ ਘਰ ਬਹਿ ਕੇ ਗੱਲਾਂ ਕਰਕੇ, ਹਕੂਮਤ ਨੂੰ ਬੁਰਾ ਭਲਾ ਕਹਿ ਕੇ, ਅਦਾਰਿਆਂ ਨੂੰ ਬੁਰਾ ਭਲਾ ਕਹਿ ਕੇ ਜਾਂ ਕਿਸਮਤ ਨੂੰ ਬੁਰਾ ਭਲਾ ਕਹਿ ਕੇ ਜਿਹੜਾ ਨਾ ਹੁਣ ਕੰਮ ਨਹੀਂ ਸਵਰਨਾ ਵੀਰੇ। ਉਹਦੇ ਵਾਸਤੇ ਹੁਣ ਸਾਨੂੰ ਬਾਹਰ ਨਿਕਲਣਾ ਪੈਣਾ। ਅਸੀਂ ਕਿਸੇ ਵੀ ਅਦਾਰੇ ਦੇ ਖਿਲਾਫ ਨਹੀਂ, ਕਿਸੇ ਵੀ ਹਕੂਮਤ ਦੇ ਖਿਲਾਫ ਨਹੀਂ ਹੈ। ਹਕੂਮਤ ਵੀ ਸਾਡੀ ਆਪਣੀ, ਅਦਾਰੇ ਵੀ ਸਾਡੇ ਆਪਣੇ ਨੇ। ਸਾਡੇ ਤੇ ਕੋਈ ਬਾਹਰੋਂ ਬੰਦਾ ਆ ਕੇ ਹਕੂਮਤ ਨਹੀਂ ਕਰ ਰਿਹਾ ਹੈ ਕਿ ਅਸੀਂ ਕਹੀਏ ਕਿ ਅਸੀਂ ਕੋਈ ਜਹਾਦ ਕਰਨਾ ਕਿਸੇ ਬਾਹਰ ਵਾਲੇ ਦੇ ਖਿਲਾਫ। ਉਹ ਸਾਰੇ ਜਿਹੜੇ ਨਾ ਸਾਡੇ ਆਪਣੇ ਹੀ ਨੇ। ਲੇਕਿਨ ਜੇ ਕਿਸੇ ਦਬਕੇ ਨੂੰ ਕੋਈ ਮਸਲਾ ਆ ਰਿਹਾ ਹੈ ਤੇ ਮਸਲਾ ਵੀ ਇਜਤਮਾਈ, ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨਾ ਉਹ ਇੰਪੈਕਟ ਹੋ ਰਹੇ ਨੇ ਉਹ ਮਸਲੇ ਦੀ ਵਜ੍ਹਾ ਤੋਂ, ਤੇ ਉਹਦਾ ਕੋਈ ਹੱਲ ਵੀ ਤਾਂ ਨਿਕਲਣਾ ਚਾਹੀਦਾ ਨਾ, ਜਿਹੜਾ ਉਹਨੂੰ ਕਿਸਮਤ ਤੇ ਨਹੀਂ ਨਾ ਛੱਡਣਾ ਚਾਹੀਦਾ ਹੈ। ਇਸੇ ਵਜ੍ਹਾ ਤੋਂ ਹੀ ਅਸੀਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਕਿ ਅਸੀਂ ਘਰ ਬਾਏ ਘਰ ਕਿਸਾਨ ਕੋਲ ਜਾਣਾ। ਉਹਦੇ ਨਾਲ ਉਹਦੇ ਘਰ ਜਾ ਕੇ ਪਹਿਲਾਂ ਉਹਦੇ ਮਸਲੇ ਉਹਦੇ ਕੋਲੋਂ ਇਕੱਲਿਆਂ ਬਹਿ ਕੇ ਸੁਣਨੇ ਨੇ। ਜਿਹੜਾ ਬੰਦਾ ਆਪਣੇ ਮਸਲੇ ਸੁਣਾ ਹੀ ਨਹੀਂ ਸਕਦਾ ਹੈ, ਉਹਦਾ ਹੱਲ ਕਿਵੇਂ ਕੱਢੇਗਾ? ਇੱਕ ਮਿਸਾਲ, ਇੱਕ ਕਿਸਾਨ ਨੇ ਆਲੂ ਲਾਏ ਨੇ ਤੇ ਐਤਕੀ ਆਲੂ ਜਿਹੜੇ ਨੇ ਵਿਕੇ ਹੀ ਕੋਈ ਨਹੀਂ ਹੈ, ਠੀਕ ਹੈ। ਤੇ ਉਹ ਗੱਲ ਕਰ ਲਵੇ ਵੀ ਜੋ ਜਿਵੇਂ ਕਿਸਮਤ ਜਾਂ ਨਸੀਬ ਉਵੇਂ ਹੋ ਗਿਆ, ਕੋਈ ਗੱਲ ਨਹੀਂ, ਠੀਕ ਹੈ। ਇਹ ਗੱਲ ਦਾ ਮੈਨੂੰ ਪਤਾ ਹੈ ਕਿ ਕਿਸਾਨਾਂ ਦਾ ਬਹੁਤ ਵੱਡਾ ਜਿਗਰਾ ਹੁੰਦਾ ਹੈ, ਲੇਕਿਨ ਹੁਣ ਤੀਸਰੀ ਚੌਥੀ ਫਸਲ ਜਿਹੜੀ ਉਹ ਬਰਬਾਦ ਹੋ ਗਈ ਹੈ, ਤੇ ਉਹਦਾ ਨੁਕਸਾਨ ਸਿਰਫ ਕਿਸਾਨ ਤੇ ਨਹੀਂ ਹੈ। ਕਿਸਾਨ ਦੇ ਨਾਲ ਜਿਹੜਾ ਲੁਹਾਰ ਕੰਮ ਕਰਦਾ, ਜਿਹੜਾ ਤਰਖਾਣ ਕੰਮ ਕਰਦਾ, ਜਿਹੜਾ ਮੋਚੀ ਕੰਮ ਕਰਦਾ, ਜਿਹੜਾ ਨਾਈ ਕੰਮ ਕਰਦਾ, ਜਿੰਨੇ ਵੀ ਤਬਕੇ ਕਿਸਾਨ ਦੇ ਨਾਲ ਕੰਮ ਕਰਦੇ ਨੇ, ਈਵਨ ਦੋ ਕਿਸਾਨ ਨੇ ਜਿੱਥੋਂ ਕੱਪੜਾ ਲੈਣਾ ਹੈ, ਕਿਸਾਨ ਨੇ ਜਿੱਥੋਂ ਗਰੋਸਰੀ ਕਰਨੀ ਹੈ, ਸੌਦਾ ਸਿਰਫ ਲੈਣਾ ਹੈ, ਉਹ ਕਿਸਾਨ ਕਮਾਏਗਾ ਤਾਂ ਉਹਨਾਂ ਨੂੰ ਦੇਗਾ ਨਾ। ਫਿਰ ਇੰਪੋਰਟ ਐਕਸਪੋਰਟ ਜਿਹੜੀ ਇਹ ਵੀ ਤਾਂ ਕਿਸਾਨ ਦੀ ਵਜ੍ਹਾ ਤੋਂ ਮੁਤਾਸਰ ਹੋਣੀ ਹੈ ਨਾ। ਇਹਦਾ ਮਤਲਬ ਇਹ ਵੇ ਕਿ ਜੇ ਇੱਕ ਕਿਸਾਨ ਕੰਗਲਾ ਹੋਇਆ ਤਾਂ ਪੂਰਾ ਮੁਲਕ ਕੰਗਲਾ ਹੋ ਜਾਣਾ। ਤੁਸੀਂ ਜਿੰਨੇ ਮਰਜ਼ੀ ਮਦਨਿਆਤੀ ਜ਼ਖਾਰ ਲੈ ਕੇ ਬੈਠੇ ਰਹੋ, ਜੋ ਮਰਜ਼ੀ ਤੁਸੀਂ ਕਹਿੰਦੇ ਰਹੋ ਕਿ ਸਾਡਾ ਮੁਲਕ ਜਿਹੜਾ ਨਾ ਉਹਦੇ ਕੋਲ ਦੌਲਤ ਤੇ ਉਹਦੇ, ਸਾਡੇ ਮੁਲਕ ਨੇ ਜਿਹੜੀਆਂ ਨਾ ਪਾਲਿਸੀਆਂ ਐਸੀਆਂ ਬਣਾਈਆਂ ਹੋਈਆਂ ਨੇ ਕਿ ਅਸੀਂ ਜਿਹੜਾ ਨਾ ਉਹ ਬਰਬਾਦ ਨਹੀਂ ਹੋ ਸਕਦੇ। ਲੇਕਿਨ ਜਿੰਨਾ ਜ਼ਿਕਰ ਘਰ ਪੇਟ ਦੇ ਵਿੱਚ ਰਿਜ਼ਕ ਨਾ ਹੋਵੇ, ਉਹਨਾਂ ਜ਼ਿਕਰ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਖਾਲੀ ਦੇ ਖਾਲੀ ਹੋ। ਅੱਛਾ, ਉਸ ਤੋਂ ਬਾਅਦ ਤੀਸਰੀ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਸੀ ਕਿ 15 ਤਰੀਕ ਨੂੰ ਕਿੱਥੇ ਭਾਣ ਪਾਕ ਪਤਨ ਸ਼ਰੀਫ ਦੇ ਨਾਲ ਪਿੰਡ ਚਿਸ਼ਤੀਆਂ। ਅੱਛਾ, ਸਾਡੇ ਵੀਰ ਨੇ ਹਿਜ਼ਰ ਵਲੀ ਚਿਸ਼ਤੀ ਸਾਹਿਬ, ਉਹ ਚਿਸ਼ਤੀਆਂ ਦੇ ਨੇ, ਪਾਕ ਪਤਨ ਦੇ ਨਾਲ ਪਿੰਡ ਹੈ। ਲੇਕਿਨ ਉਹ ਚਿਸ਼ਤੀਆਂ ਦੇ ਨਹੀਂ ਹੈਗੇ, ਸੌਰੀ ਮੇਰੇ ਕੋ ਜਿਹੜਾ ਨਾ ਉਹ ਗਲਤੀ। ਅੱਛਾ, ਪਾਕ ਪਤਨ ਸ਼ਰੀਫ ਦੇ ਵਿੱਚ ਨਾ ਇੱਕ ਟਰੀ ਫੈਸਟੀਵਲ ਹੋ ਰਿਹਾ। ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਅੱਗੇ ਦਰਖਾਸਤ ਕਰਾਂਗਾ ਕਿ ਖਿਜ਼ਰ ਵਲੀ ਚਿਸ਼ਤੀ ਸਾਹਿਬ ਦੇ ਨਾਮ ਤੋਂ ਨਾ ਇੱਕ ਚੈਨਲ ਹੈ ਉਹਨਾਂ ਦਾ, YouTube ਚੈਨਲ। ਜੇ ਤੁਸੀਂ ਹੋਰ ਕੁਛ ਵੀ ਨਾ ਕਰ ਸਕਦੇ ਹੈ ਤਾਂ ਘੱਟ ਤੋਂ ਘੱਟ ਉਹਦੀ ਪ੍ਰਮੋਸ਼ਨ ਲਈ ਜਿਹੜਾ ਨਾ ਉਹ ਕੰਮ ਤੇ ਕਰ ਸਕਦੇ ਹੋ। ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਉਹਨੂੰ ਆਪਣੇ ਜਿਹੜਾ ਦੂਸਰੇ ਦੋਸਤਾਂ ਨਾਲ ਜਿਹੜਾ ਸ਼ੇਅਰ ਕਰ ਸਕਦੇ ਹੋ। ਭਾਈ ਜਾਨ ਹੈਲੋ, ਗੱਲਬਾਤ ਕਰ ਲਈਏ। ਆਹੋ ਤੇ ਜਾਓ, ਕੋਈ ਕੰਮ ਸ਼ਮ ਕਰੋ ਜਾ ਕੇ। ਅੱਛਾ, ਸਭ ਤੋਂ ਪਹਿਲੀ ਗੱਲ ਇਹ, ਹੁਣ ਜਿਹੜੀ ਮੈਂ ਅੱਗੇ ਗੱਲ ਕੀਤੀ ਸੀ ਕਿ ਦਰਖਤ ਲਾਉਣ ਨਾਲ ਕਿਸੇ ਇੱਕ ਬੰਦੇ ਨੂੰ ਫਾਇਦਾ ਨਹੀਂ ਹੁੰਦਾ ਹੈ। ਜੇ ਭਾਈ ਖਿਜ਼ਰ ਵਲੀ ਨੇ ਇਹ ਕੰਮ ਸ਼ੁਰੂ ਕੀਤਾ ਹੈ ਤੇ ਆਪਣੀ ਇਮਾਨਦਾਰੀ ਨਾਲ ਦੱਸਿਆ ਜੀ ਉਹਦਾ ਫਾਇਦਾ ਸਿਰਫ ਉਹਨੂੰ ਹੀ ਹੈ। ਅਗਰ ਤੁਸੀਂ ਇਹਨੂੰ ਸੋਸ਼ਲ ਮੀਡੀਆ ਤੇ ਵੇਖੋ, ਮੈਂ ਉਹਨਾਂ ਨੂੰ ਡੀਗ੍ਰੇਡ ਕਰਨ ਵਾਸਤੇ ਗੱਲ ਨਹੀਂ ਕਰ ਰਿਹਾ, ਲੇਕਿਨ ਇੱਕ ਜੋ ਹਕੀਕਤ ਹੈ ਉਹ ਬਚਪਨ ਤੋਂ ਹੀ ਪੋਲੀਓ ਦੇ ਸ਼ਿਕਾਰ ਨੇ, ਠੀਕ ਹੈ। ਤੇ ਆਮ ਨਾਰਮਲ ਬੰਦੇ ਨਾਲੋਂ ਉਹਨਾਂ ਕੋਲ ਜਿਹੜਾ ਨਾ ਉਹ ਚੀਜ਼ਾਂ ਘੱਟ ਨੇ, ਯਾਨੀ ਕਿ ਤੁਸੀਂ ਕਹਿ ਲਓ ਕਿ ਉਹਨਾਂ ਦੀ ਬਾਡੀ ਜਿਹੜੀ ਨਾ ਉਹ ਸਿਰਫ ਉੱਪਰਲਾ ਹਿੱਸਾ ਕੰਮ ਕਰਦਾ, ਨਿਚਲਾ ਹਿੱਸਾ ਕੰਮ ਨਹੀਂ ਕਰਦਾ ਹੈ। ਜਦੋਂ ਪੋਲੀਓ ਦਾ ਸ਼ਿਕਾਰ ਜੋ
ਅੱਛਾ, ਫਿਰ ਵੀ ਉਹ ਇੰਟਰਨੈਸ਼ਨਲ ਲੈਵਲ ਤੱਕ ਦਰਖਤ ਲਾ ਰਹੇ ਨੇ। ਹੁਣ ਇੱਕ ਉਹ ਦਰਖਤ ਲਾਉਂਦੇ ਨੇ ਤੇ ਉਹਦੀ ਆਕਸੀਜਨ ਉਹਨੇ ਆਪਣੇ ਘਰ ਲੈ ਕੇ ਜਾਣੀ ਹੈ, ਤਾਂ ਵਾਸਤੇ ਉਹਨਾਂ YouTube ਚੈਨਲ ਬਣਾਇਆ ਹੋਇਆ। ਦੱਸੋ ਹਾਂ ਜ਼ਰਾ ਮੈਨੂੰ। ਬਾਕੀ ਜੋ ਹੁਣ ਹਰ ਬੰਦਾ ਜੋ ਸੋਸ਼ਲ ਮੀਡੀਆ ਵੇਖਦਾ ਏ, ਠੀਕ ਹੈ, ਤੁਸੀਂ ਹਰ ਬੰਦੇ ਨੂੰ ਇਹ ਵੀ ਨਹੀਂ ਕਹਿ ਸਕਦੇ ਹੈ ਕਿ ਤੂੰ ਫਲਾਣੇ ਨੂੰ ਨਾ ਵੇਖ, ਫਲਾਣੇ ਨੂੰ ਨਾ ਵੇਖ, ਫਲਾਣੇ ਨੂੰ ਵੇਖਿਆ ਤੇਰਾ ਟਾਈਮ ਜ਼ਾਇਆ ਹੁੰਦਾ। ਅਸੀਂ ਭਾਈ ਨਹੀਂ ਕਰਦੇ ਹੈ। ਲੇਕਿਨ ਜੇ ਤੁਹਾਡੇ ਦਿਲ ਦੇ ਵਿੱਚ ਇਹ ਹੈ ਵੇ ਕਿ ਫਲਾਣਾ ਬੰਦਾ ਚੰਗਾ ਕੰਮ ਕਰ ਰਿਹਾ, ਤੇ ਕਮ ਸੇ ਕਮ ਉਹਦੀ ਸਪੋਰਟ ਕਰਨੀ ਤਾਂ ਬਣਦੀ ਹੈ ਨਾ। ਉਹਨਾਂ ਦਾ YouTube ਚੈਨਲ ਦਾ ਨਾਮ ਹੈ ਖਿਜ਼ਰ ਵਲੀ ਚਿਸ਼ਤੀ, ਠੀਕ ਹੈ, ਤੇ ਘੱਟ ਤੋਂ ਘੱਟ ਤੁਸੀਂ ਹੋਰ ਕੋਈ ਸਪੋਰਟ ਇਹਨਾਂ ਨੂੰ ਕਰ ਸਕਦੇ ਹੈ। ਤੇ ਕੁਛ ਖਿਆਲ ਕਰੋ, ਆਪਣਾ ਖਿਆਲ ਕਰੋ, ਆਪਣੀ ਆਉਣ ਵਾਲੀ ਨਸਲਾਂ ਦਾ ਖਿਆਲ ਕਰੋ। ਇੱਕ ਬੰਦਾ ਕੰਮ ਵੀ ਚੰਗਾ ਕਰ ਰਿਹਾ ਹੈ, ਤੁਸੀਂ ਉਹਨੂੰ ਇੱਕ ਮਾਲੀ ਇਮਦਾਦ ਨਾ ਕਰੋ, ਠੀਕ ਹੈ। ਕਮ ਸੇ ਕਮ ਸੋਸ਼ਲ ਮੀਡੀਆ ਰਾਹੀਂ ਸਪੋਰਟ ਕਰੋ, ਕਮੈਂਟਸ ਕਰਕੇ ਉਹਦੀ ਹੌਸਲਾ ਅਫਜ਼ਾਈ ਕਰੋ, ਤਾਂ ਕਿ ਉਹਨੂੰ ਪਤਾ ਲੱਗੇ ਕਿ ਮੈਂ ਕੋਈ ਚੰਗਾ ਕੰਮ ਕਰ ਰਿਹਾ, ਉਹਦੀ ਹੌਸਲਾ ਅਫਜ਼ਾਈ ਹੋਵੇ, ਉਹ ਹੋਰ ਚੰਗੇ ਤਰੀਕੇ ਨਾਲ ਕੰਮ ਕਰੇ। ਹੁਣ 15 ਫਰਵਰੀ ਨੂੰ ਅਸੀਂ ਵੀ ਆਪਣੀ ਪੂਰੀ ਟੀਮ ਦੇ ਨਾਲ ਜਾ ਰਹੇ ਹਾਂ ਉੱਥੇ, ਤੇ ਉੱਥੇ ਟਰੀ ਫੈਸਟੀਵਲ ਹੋ ਰਿਹਾ, ਤੇ ਉਹ ਪੂਰੇ ਪੰਜਾਬ ਨਹੀਂ, ਪੂਰੀ ਇਜਤਮਾਈ ਦੁਨੀਆ ਲਈ ਇੱਕ ਅੱਛਾ ਕੰਮ ਹੈ। ਇਹਦੇ ਵਿੱਚ ਪਹਿਲੇ ਤਾਂ ਜਿੰਨੀਆਂ ਵੀ ਗੱਲਾਂ ਕਰੀਏ ਨਾ, ਤੇ ਤਬਕਾਤੀ ਗੱਲਾਂ ਆ ਜਾਂਦੀਆਂ ਨੇ, ਮਜ਼ਹਬੀ ਗੱਲਾਂ ਆ ਜਾਂਦੀਆਂ ਨੇ, ਫਿਰਕਾ ਪ੍ਰਸਤੀ ਦੀਆਂ ਗੱਲਾਂ ਆ ਜਾਂਦੀਆਂ ਨੇ। ਉਹਦੇ ਵਿੱਚ ਫਿਰ ਕਿਸੇ ਦੇ ਫਾਇਦੇ ਜਾਂ ਨੁਕਸਾਨ ਦੀਆਂ, ਜਿਨ੍ਹਾਂ ਦੇ ਮਫਾਦਾਤ ਦੀਆਂ ਗੱਲਾਂ ਆ ਜਾਂਦੀਆਂ ਨੇ। ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ, ਇੱਕ ਮਿਸਾਲ ਤੁਸੀਂ ਨਿਰੀ ਪੰਜਾਬੀਅਤ ਦੀ ਗੱਲ ਕਰੋ ਨਾ, ਤਾਂ ਇਹਦੇ ਵਿੱਚ ਵੀ ਇਹਨੂੰ ਵੀ ਮਜ਼ਹਬਾਂ 'ਤੇ ਵੰਡ ਦਿੱਤਾ ਗਿਆ। ਪੰਜਾਬੀ ਮਾਂ ਬੋਲੀ ਦੀ ਗੱਲ ਕਰੋ, ਇਹਦੇ ਵਿੱਚ ਵੀ ਜਿਹੜਾ ਨਾ, ਤੁਸੀਂ ਅਗਰ ਮੈਂ ਇੱਥੇ ਬੈਠਾ ਗੱਲ ਕਰ ਰਿਹਾ ਹਾਂ, ਤਾਂ ਲੋਕੀ ਮੈਨੂੰ ਕਹਿਣਗੇ ਤੂੰ ਸਿੱਖੀਜ਼ਮ ਨੂੰ ਜਿਹੜਾ ਨਾ ਉਹ ਪ੍ਰਮੋਟ ਕਰ ਰਿਹਾ ਹੈ, ਠੀਕ ਹੈ। ਜਿਹੜਾ ਕੋਈ ਉੱਧਰ ਬੈਠਾ ਗੱਲ ਕਰੇਗਾ, ਉਹ ਆਖੇਗਾ ਕਿ ਤੁਸੀਂ ਜਿਹੜਾ ਨਾ ਉਹ ਖਾਲਿਸਤਾਨ ਦੀ ਜਿਹੜਾ ਉਹ ਗੱਲ ਕਰਦੇ ਪਏ ਹੋ। ਇਸ ਤਰ੍ਹਾਂ ਬਹੁਤ ਸਾਰੇ ਨਾ ਚੀਜ਼ਾਂ ਦੇ ਵਿੱਚ ਨੂੰ ਡਿਵਾਈਡ ਕੀਤਾ ਗਿਆ। ਲੇਕਿਨ ਹੁਣ ਉਹ ਬੰਦਾ ਦਰਖਤ ਲਾ ਰਿਹਾ, ਹੁਣ ਉਹਦੇ ਵਿੱਚ ਨਾ ਤੇ ਕੋਈ ਮਜ਼ਹਬ ਉਹਦੀ ਮਮਾਨਤ ਕਰਦਾ, ਤੇ ਨਾ ਹੀ ਉਹਦੇ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਹੈ। ਫਾਇਦਾ ਹੀ ਫਾਇਦਾ ਹੈ। ਫਿਰ ਉਹ ਫਾਇਦਾ ਨਸਲਾਂ ਤੱਕ ਦਾ ਫਾਇਦਾ ਹੈ, ਠੀਕ ਹੈ। ਉਸ ਤੋਂ ਬਾਅਦ ਉੱਥੇ ਹਰ ਜਾਣ ਵਾਲੇ ਬੰਦੇ ਨੂੰ ਆਪਣੀ ਬਸਾਤ ਦੇ ਮੁਤਾਬਕ ਦਰਖਤ ਜਾਂ ਦੂਸਰੀਆਂ ਚੀਜ਼ਾਂ ਜਿਹੜਾ ਨਾ ਉਹ ਫ੍ਰੀ ਵੀ ਦਿੰਦਾ ਹੈ, ਠੀਕ ਹੈ। ਜਿੰਨੇ ਕੁ ਜੋਗਾ ਹੈ ਵੀ ਉਹ ਆਪਣਾ ਕੰਮ ਉਹ ਕਰਦਾ ਪਿਆ, ਤੇ ਉਹਨੂੰ ਹੁਣ ਸਪੋਰਟ ਕਰਨੀ ਚਾਹੀਦੀ ਹੈ ਨਾ। ਇਹਦੇ ਵਿੱਚ ਤੇ ਉਹ ਗੱਲਾਂ ਕੋਈ ਨਾ ਹੈ ਕਿ ਕੋਈ ਗਰੁੱਪ ਬੰਦੀ ਬਣ ਗਈ ਹੋਵੇ, ਕਿ ਫਲਾਣੇ ਨੇ, ਜੇ ਕਿਸੇ ਨੇ ਪੰਜਾਬੀ ਦੇ ਨਾਂ 'ਤੇ ਗਰੁੱਪ ਬੰਦੀ ਬਣਾਈ ਹੈ, ਤੇ ਫਲਾਣੇ ਨੇ ਇਹ ਫਾਇਦੇ ਕੱਢਣੇ ਨੇ, ਫਲਾਣੇ ਨੇ ਇਹ ਫਾਇਦੇ ਕੱਢਣੇ ਨੇ, ਫਲਾਣੇ ਆਹ ਕੰਮ ਕਰਦੇ ਪਏ ਨੇ, ਤੇ ਢਮਕਾਣੇ ਜਿਹੜੇ ਨੇ ਉਹ ਕੰਮ ਕਰਦੇ ਪਏ ਨੇ। ਇਹਦੇ 'ਤੇ ਉਹ ਕੋਈ ਚੀਜ਼ ਨਹੀਂ ਨਾ ਹੈ। ਇੱਕ ਐਸਾ ਕੰਮ ਹੈ ਜਿਹਦੇ 'ਚ ਨਾ ਕੋਈ ਮਜ਼ਹਬ, ਨਾ ਕੋਈ ਮਸਲਕ, ਨਾ ਕੋਈ ਜਾਣਾ ਕਿ ਹਕੂਮਤਾਂ ਜਿਹੜੀਆਂ ਨੇ ਉਹ ਇਹਦੇ 'ਚ ਜਿਹੜੀਆਂ ਡਿਵਾਈਡ ਹੋ ਸਕਦੀਆਂ ਨੇ, ਜਾਂ ਉਹਨਾਂ ਦੀ ਜਿਹੜਾ ਨਾ ਮਫਾਦ ਜਿਹੜਾ ਨਾ ਹੋ ਸਕਦੇ ਨੇ। ਉਹ ਇੱਕ ਦਰਖਤ ਲਾਵੇਗਾ, ਤੇ ਉਹ ਇੱਕ ਦਰਖਤ ਤੋਂ ਤੁਹਾਡੇ ਬੱਚੇ ਵੀ ਆਕਸੀਜਨ ਲੈਣਗੇ, ਮੇਰੇ ਵੀ ਲੈਣਗੇ। ਤੇ ਉਹਦੇ ਹੁਣ ਆਕਸੀਜਨ ਦੇ ਵਿੱਚ ਕੋਈ ਬਾਰਡਰ ਵੀ ਨਹੀਂ ਆਉਂਦਾ ਹੈ ਕਿ ਇੰਨੀ ਹਵਾ ਜਿਹੜੀ ਪਾਕਿਸਤਾਨ ਦੇ ਵਿੱਚ ਰਹਿਣੀ, ਤੇ ਇੰਨੀ ਹਵਾ ਪਾਕਿਸਤਾਨ ਤੋਂ ਬਾਹਰ ਜਾਣੀ ਹੈ, ਜਾਂ ਇੰਨੀ ਹਵਾ ਜਿਹੜੀ ਨਾ ਪੰਜਾਬ ਦੇ ਵਿੱਚ ਰਹਿਣੀ, ਤੇ ਇੰਨੀ ਹਵਾ ਪੰਜਾਬ ਤੋਂ ਬਾਹਰ ਜਾਣੀ ਹੈ, ਠੀਕ ਹੈ। ਫਿਰ ਉਹਦੇ ਨਾਲ ਜਿਹੜਾ ਮਾਹੌਲਿਆਤੀ ਚੇਂਜ ਆਏਗਾ, ਉਹਦਾ ਵੀ ਫਾਇਦਾ ਸਿਰਫ ਉੱਥੇ ਨਹੀਂ ਹੋਣਾ, ਚਿਸ਼ਤੀਆਂ ਦੇ ਵਿੱਚ, ਕਿੱਥੇ, ਪਾਕ ਪਤਨ ਸ਼ਰੀਫ ਦੇ ਵਿੱਚ। ਮੈਂ ਮਾਦਰ ਚਾਹੁੰਦਾ, ਮੈਂ ਬਾਰ ਬਾਰ ਭੁੱਲ ਜਾਂਦਾ ਵਾ। ਸਿਰਫ ਉੱਥੇ ਹੀ ਨਹੀਂ ਹੋਣਾ ਹੈ, ਉਹ ਪੂਰੇ ਸਾਡੇ ਮੁਆਸ਼ਰੇ ਦੇ ਉੱਤੇ ਜਿਹੜਾ ਨਾ ਉਹਦਾ ਇੰਪੈਕਟ ਆਉਣਾ, ਅੱਗੋਂ ਆਉਣ ਵਾਲੀਆਂ ਨਸਲਾਂ 'ਤੇ ਪੈਣਾ ਉਹਦਾ ਜਿਹੜਾ ਇੰਪੈਕਟ ਹੈ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਕੋਈ ਇੰਝ ਦਾ ਕੰਮ ਕਰਦੇ ਪਏ ਨੇ, ਠੀਕ ਹੈ, ਉਹ ਤੁਸੀਂ ਆਪਣੀ ਜ਼ਾਤੀਅਤ ਨੂੰ ਜਾਂ ਆਪਣੇ ਦਿਮਾਗੀ ਜਿਹੜਾ ਕੀ ਕਹਿ ਲਓ ਕਿ ਇੱਕ ਗੁਬਾਰ ਹੈ, ਉਹਨੂੰ ਉਹਨਾਂ ਤੱਕ ਨਾ ਲੈ ਕੇ ਆਓ। ਇੱਕ ਮਿਸਾਲ ਹੈ, ਹਿੰਦੁਸਤਾਨ 'ਚ ਇੱਕ ਬੰਦਾ ਬੈਠਾ ਹੈ, ਠੀਕ ਹੈ, ਤੇ ਉਹ ਸਮਝੇ ਕਿ ਜਿਹੜਾ ਪਾਕਿਸਤਾਨ 'ਚ ਬੈਠਾ ਪੌਦੇ ਲਾ ਰਿਹਾ, ਤੇ ਉਹ ਕੰਮ ਗਲਤ ਕਰ ਰਿਹਾ ਕਿਉਂਕਿ ਸਾਡੇ ਦੁਸ਼ਮਣ ਨੇ, ਠੀਕ ਹੈ। ਇਹ ਤਾਂ ਬਹੁਤ ਗਲਤ ਗੱਲ ਹੈ। ਪਾਕਿਸਤਾਨੀ ਨੇ ਕਿਹੜਾ ਉਹਦੀ ਹਵਾ ਡੱਕ ਲੈਣੀ ਹੈ ਵੀ, ਕਿ ਉਹਨੂੰ ਜਿਹੜੀ ਸਾਫ਼ ਜਾਂ ਤੇਜ਼ ਹਵਾ ਨਾ ਜਾਵੇ। ਕਿਉਂ ਜੇ ਬਾਈ ਸਹੀ ਗੱਲ ਕਰਦਾ ਪਿਆ ਨਾ ਮੈਂ? ਹਾਂ, ਉਹ ਪਿੱਛੇ ਬੈਠੇ ਨਾ ਹੱਸੀ ਜਾ ਰਹੇ ਨੇ, ਨਾਲੇ ਮੇਰੇ ਹਿਸਾਬ ਨਾਲ ਉਹਨਾਂ ਦਾ ਇੰਟਰਨੈਟ ਨਹੀਂ ਚੱਲਦਾ ਪਿਆ ਹੈ, ਤੇ ਉਹ ਥੋੜ੍ਹੇ ਨਾ ਪਰੇਸ਼ਾਨ ਬੈਠੇ ਨੇ। ਅੱਛਾ, ਤੇ ਕੋਈ ਚਾਹ ਸ਼ਾਹੀ ਮੰਗਵਾ ਲਓ ਭੈਣ, ਨਿਰਾ ਇੱਥੇ ਮੈਨੂੰ ਗੱਲਾਂ ਕਰਨ 'ਤੇ ਹੀ ਬਣਨਾ ਜੀ। ਹਾਂ, ਅੱਛਾ, ਇੱਕ ਚਾਹ ਵੀ ਆ ਰਹੀ ਹੈ। ਇਹ ਫਾਇਦੇ ਹੁੰਦੇ ਨੇ, ਇੰਨੇ ਕੁ ਤਾਂ ਫਾਇਦੇ ਸਮਝ ਰਹੇ ਨਾ, ਉਹ ਲੈਣੇ ਚਾਹੀਦੇ ਨੇ ਨਾ। ਅੱਛਾ, ਇਹ ਗੱਲ ਫਿਰ ਉੱਥੇ ਸ਼ੁਰੂ ਕਰਨੇ ਆ ਕਿ ਭਜਨ 15 ਤਰੀਕ ਨੂੰ ਅਸੀਂ ਜਾ ਰਹੇ ਹਾਂ, ਤੇ ਅਸੀਂ ਰਸਤੇ ਦੇ ਵਿੱਚ ਵੀ ਲਾਈਵ ਹੋਵਾਂਗੇ। ਉੱਥੇ ਜਾ ਕੇ ਵੀ ਬਹੁਤ ਸਾਰੀ ਕੋਸ਼ਿਸ਼ ਕਰਾਂਗੇ ਕਿ ਸਾਰਾ ਈਵੈਂਟ ਕਵਰ ਕਰ ਸਕੀਏ। ਸਿਰਫ ਅਸੀਂ ਈਵੈਂਟ ਕਵਰ ਕਰਨ ਨਹੀਂ ਜਾਣਾ ਹੈ, ਉਹਨਾਂ ਨਾਲ ਰਲ ਕੇ ਅੱਗੋਂ ਲਾਹੇ ਅਮਲ ਤਿਆਰ ਕਰ ਸਕੀਏ। ਕਿਉਂਕਿ ਮੈਂ ਤੇ ਭਾਈਜਾਨ ਇਹ ਸਮਝਦਾ ਕਿ ਅੱਛਾ ਕੰਮ ਹੈ। ਜੇ ਤੁਸੀਂ ਵੀ ਇਹ ਸਮਝਦੇ ਹੋ ਅੱਛਾ ਕੰਮ ਹੈ, ਤਾਂ ਤੁਸੀਂ ਵੀ ਲਾਜ਼ਮਨ ਉਹਨਾਂ ਕੋਲ ਜਾਓ। ਉਹਨਾਂ ਕੋਲ ਨਹੀਂ ਜਾ ਸਕਦੇ, ਸਾਡੇ ਚੈਨਲ ਦੇ ਰਾਹੀਂ ਸਪੋਰਟ ਕਰਦੇ, ਉਹਨਾਂ ਚੈਨਲ ਦੇ ਰਾਹੀਂ ਸਪੋਰਟ ਕਰਦੇ। ਸਪੋਰਟ ਕਰਨ ਦਾ ਮਕਸਦ, ਮੈਂ ਉਹ ਦੂਜੇ ਪਾਸੇ ਨਹੀਂ ਜਾ ਰਿਹਾ ਹੈ ਕਿ ਤੁਸੀਂ ਕੋਈ ਮਾਲੀ ਇਮਦਾਦ ਹੀ ਕਰੋ।
ਇਹਦੇ ਨਾਲ ਅੱਜ ਤੱਕ ਗੱਲ ਕੀਤੀ ਹੈ, ਨਾ ਜਿਹੜੀ ਨਾ ਉਹ ਕਰਨੀ ਹੈ। ਇਹ ਉਹ ਵੀ ਬੰਦਾ ਨਹੀਂ ਕਹਿੰਦਾ ਹੈ ਕਿ ਕੋਈ ਮਾਲੀ ਇਮਦਾਦ ਕਰੋ। ਇਹ ਕੁਛ ਲੋਕ ਹੁੰਦੇ ਨੇ ਜਿਹੜਾ ਕੋਈ ਚੰਗਾ ਕੰਮ ਸ਼ੁਰੂ ਕਰਨ ਲੱਗਦੇ ਨੇ ਤੇ ਬਾਅਦ 'ਚ ਲੋਕਾਂ ਕੋਲੋਂ ਜਿਹੜਾ ਉਹ ਮਾਲੀ ਇਮਦਾਦ ਜਿਹੜਾ ਲੈਣ ਲੱਗ ਪੈਂਦੇ ਨੇ, ਉਹ ਬੰਦਾ ਵੀ ਨਹੀਂ ਇਹ ਗੱਲ ਕਰਦਾ। ਸਪੋਰਟ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਅਸੀਂ ਹੁਣ ਇੱਕ ਚੈਨਲ ਬਣਾਇਆ, ਠੀਕ ਹੈ, ਤੇ ਅਸੀਂ ਇਹਦੇ 'ਚ ਜੇ ਚੰਗਾ ਕੰਮ ਕਰ ਰਹੇ ਹਾਂ ਤੇ ਤੁਸੀਂ ਉਹ ਜਿਹੜਾ ਟਾਈਮ ਦੂਸਰੇ ਭੈੜਿਆਂ 'ਚ ਹੀ ਉਹਨਾਂ ਨੂੰ ਵੇਖ ਕੇ ਜ਼ਾਇਆ ਕਰਨਾ ਹੈ, ਉਹ ਇੱਥੇ ਵੇਖ ਲਵੋ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ ਕੰਮ ਅਸੀਂ ਕੁਝ ਚੰਗਾ ਹੋ ਰਿਹਾ ਹੈ ਤੇ ਉਹ ਆ ਕੇ ਬੰਦਾ ਆਪਣੀ, ਤੁਸੀਂ ਲਾਈਕ ਸਬਸਕ੍ਰਾਈਬ ਉਹ ਤਾਂ ਮੈਂ ਕਦੀ ਵੀ ਨਹੀਂ ਆਖਿਆ ਹੈ ਕਿ ਉਹ ਕਰੋ। ਜੇ ਤੁਸੀਂ ਉਹ ਨਹੀਂ ਨਾ ਕਰਨਾ ਤਾਂ ਉਹਦਾ ਕੋਈ ਮਕਸਦ ਨਹੀਂ। ਕਮ ਅਜ਼ ਕਮ ਕਮੈਂਟ ਕਰਕੇ, ਹੁਣ ਤੁਸੀਂ ਵਹਿੰਦੇ ਪਏ ਹੋ, ਇੱਕ ਮਿਸਾਲ ਹੈ, ਤੁਹਾਨੂੰ ਲੱਗਦਾ ਕਿ ਮੈਂ ਗੱਲ ਚੰਗੀ ਕਰ ਰਿਹਾ, ਤੇ ਇਹ ਤੇ ਆਖ ਸਕਦੇ ਨਾ ਭਾਣ ਗੱਲ ਚੰਗੀ ਹੈ। ਤੁਹਾਨੂੰ ਲੱਗਦਾ ਗੱਲ ਗਲਤ ਹੋ ਰਹੀ ਤੇ ਤੁਸੀਂ ਕਮੈਂਟ ਕਰੋ, ਠੀਕ ਹੈ। ਜਾਂ ਗੱਲ ਨੂੰ ਬੰਦਾ ਕਿਸ ਤਰੀਕੇ ਨਾਲ ਕਰ ਸਕਦਾ ਹੈ, ਜਿਹੜਾ ਅਸੀਂ ਕੋਈ ਕੰਮ ਕਰ ਰਹੇ ਹਾਂ ਉਹਨੂੰ ਕਿਸ ਤਰੀਕੇ ਨਾਲ ਕਰ ਸਕਦਾ, ਉਹ ਸਾਰੀਆਂ ਗੱਲਾਂ ਤੁਸੀਂ ਕਰੋਗੇ ਤੇ ਫਿਰ ਹੀ ਗੱਲਾਂ ਹੋਣੀਆਂ ਨਾ। ਹੁਣ ਮੈਂ ਇੱਥੇ ਇਕੱਲਾ ਬੈਠਾ ਇੱਕ ਗੱਲ ਸੋਚਣਾ, ਹੋ ਸਕਦਾ ਜਿਹੜੀ ਗੱਲ ਮੈਂ ਸੋਚੀ ਹੈ ਉਹ ਮੇਰੇ ਮੁਤਾਬਕ ਠੀਕ ਹੋਵੇ, ਲੇਕਿਨ ਜਦੋਂ ਇਹ ਕੰਮ ਇਜਤਮਾਹੀ ਹੈ ਤੇ ਹੋ ਸਕਦਾ ਦੂਸਰੇ ਲੋਕ ਜਿੰਨਾ, ਕਿਉਂਕਿ ਇਜਤਮਾਹੀ ਕੰਮ ਦਾ ਮਤਲਬ ਇਹ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੇ ਰਲਣਾ ਹੈ, ਉਹਦਾ ਫਾਇਦਾ ਵੀ ਬਹੁਤ ਸਾਰੇ ਲੋਕਾਂ ਨੂੰ, ਉਹਦਾ ਨੁਕਸਾਨ ਵੀ ਬਹੁਤ ਸਾਰੇ ਲੋਕਾਂ ਨੂੰ ਹੈ। ਉਹਨਾਂ ਰਲਣਾ ਤੇ ਫਿਰ ਹੀ ਜਿਹੜਾ ਨਾ ਉਹ ਕੰਮ ਹੋਣਾ ਹੈ। ਜਦੋਂ ਕੰਮ ਹੀ ਇਜਤਮਾਹੀ ਹੈ ਤੇ ਹੋ ਸਕਦਾ ਤੁਹਾਡੇ ਦਿਮਾਗ ਦੇ ਵਿੱਚ ਮੇਰੇ ਤੋਂ ਬਿਹਤਰ ਗੱਲ ਹੋਵੇ, ਠੀਕ ਹੈ। ਸਪੈਸ਼ਲੀ ਉਹ ਲੋਕ ਜਿਹੜੇ ਕਿ ਮੁਲਕੋਂ ਬਾਹਰ ਰਹਿੰਦੇ ਨੇ, ਪੰਜਾਬ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜ਼ਿਆਦਾ ਫਰਕ ਪੈਂਦਾ ਹੈ। ਕਿਉਂਕਿ ਮੈਂ ਇੱਕ ਮਿਸਾਲ, ਮੈਂ ਆਪਣੇ ਘਰ ਬੈਠਾ ਨਾ ਤੇ ਮੈਨੂੰ ਆਪਣੇ ਘਰ ਦੀ ਇੰਨੀ ਕਦਰ ਨਹੀਂ ਹੁੰਦੀ ਹੈ, ਅਹਿਸਾਸ ਵੀ ਓਨਾ ਨਹੀਂ ਹੁੰਦਾ ਹੈ ਜਿੰਨਾ ਚਿਰ ਮੈਂ ਘਰੋਂ ਬਾਹਰ ਨਹੀਂ ਨਿਕਲਦਾ ਹੈ। ਫਿਰ ਮੇਰੇ ਘਰ ਦੇ ਵਿੱਚ ਬੁਰਾਈਆਂ ਕੀ ਨੇ, ਉਹਨਾਂ ਨੂੰ ਮੈਂ ਠੀਕ ਕਿਵੇਂ ਕਰ ਸਕਦਾ ਵਾਂ, ਹੋਰ ਦੂਸਰੇ ਮੁਆਸ਼ਰਿਆਂ ਦੇ ਵਿੱਚ ਅੱਛਾਈਆਂ ਕੀ ਨੇ, ਉਹਨਾਂ ਨੂੰ ਮੈਂ ਆਪਣੇ ਮੁਆਸ਼ਰੇ 'ਚ ਕਿਵੇਂ ਲੈ ਕੇ ਆ ਸਕਦਾ ਵਾਂ, ਇਹ ਸਾਰੀਆਂ ਚੀਜ਼ਾਂ ਬਾਹਰ ਜਾ ਕੇ ਪਤਾ ਲੱਗਦੀਆਂ ਨੇ। ਉਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵਾਂ ਕਿ ਸਾਡੇ ਘਰ ਇੱਕ ਮਿਸਾਲ ਹੈ, ਕੱਲ੍ਹ ਵੀ ਸਾਗ ਪੱਕਾ ਹੋਵੇ ਤੇ ਅੱਜ ਵੀ ਸਾਗ ਪੱਕਾ ਹੋਵੇ ਤੇ ਮੈਂ ਉਹਨਾਂ ਤੋਂ ਅੱਕ ਜਾਣਾ, ਲੇਕਿਨ ਉਹੀ ਸਾਗ ਦੇ ਨਾਲ ਪਰਾਠਾ ਜਿਹੜੇ ਸਾਗ ਜਿਹੜਾ ਨਾ ਉਹ ਲੈਣਾ, ਸਾਗ ਪਕਾਉਣਾ, ਠੀਕ ਹੈ, ਉਹਨੂੰ ਖਾਵਾਂਗਾ, ਕੱਲ੍ਹ ਵੀ ਮੈਂ ਖਾਵਾਂਗਾ ਤੇ ਮੈਂ ਅੱਕ ਜਾਵਾਂਗਾ। ਲੇਕਿਨ ਉਹੀ